ਬਾਹਰਲਾ ਹਿੱਸਾ ਜਿਹੜਾ ਤੈਨੂੰ ਵਿਖਾਇਆ ਸੀ। ਇਹ ਫੋਟੋ ਜਿਹੜੀ ਹੈ ਇਹ ਜਦੋਂ ਭਗਤ ਸਿੰਘ ਹੁਣੀ ਜੇਲ੍ਹ 'ਚ ਸੀ ਉਦੋਂ ਦੀ ਹੈ। ਇਸ ਤਸਵੀਰ ਦੇ ਵਿੱਚ ਕਿਉਂਕਿ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਸੀ ਅਤੇ ਉਦੋਂ ਤੋਂ ਹੀ ਸ਼ੁਰੂ ਹੋਏ ਵੀ ਅੰਦਰ ਜਿਹੜੇ ਇਸ ਤਰ੍ਹਾਂ ਦੇ ਕੈਦੀ ਨੇ ਉਹਨਾਂ ਨੂੰ ਅਖਬਾਰ ਕਿਤਾਬ ਜਿਹੜੀ ਉਹ ਮੁਹੱਈਆ ਕੀਤੀ ਜਾਵੇ। ਕਿਉਂਕਿ ਇੱਥੇ ਤੁਹਾਨੂੰ ਮੈਂ ਕਿਹਾ ਉਹ ਖੇਤ ਵਹਾਦਾ ਜਿੱਥੇ ਭਗਤ ਸਿੰਘ ਹੁਣੀ ਕਹਿੰਦੇ ਸੀ ਮੈਂ ਅਸਲਾ ਬੀਜਦਾ। ਇਹਦੇ ਬਿਲਕੁਲ ਬੈਕ ਸਾਈਡ 'ਤੇ ਉੱਧਰ ਸਕੂਲ ਵੀ ਆ ਇੱਕ ਪੁਰਾਣਾ ਜਿੱਥੇ ਉਹ ਪੜ੍ਹਦੇ ਰਹੇ ਉਹਨਾਂ ਦਾ ਉਹ ਕਲਾਸਰੂਮ ਹੀ ਹੈ। ਪਿਛਲੀ ਵੀਡੀਓ 'ਚ ਤੁਹਾਨੂੰ ਮੈਂ ਵਿਖਾਇਆ ਸੀ ਰਿਪਨ ਖੁਸ਼ੀ ਦੇ ਵਲੌਗ 'ਚ, ਤੁਸੀਂ ਦੇਖਿਆ ਹੋਣਾ। ਤੇਰਾ ਬਾਪ ਕੀ ਕੰਮ ਕਰਦਾ? ਕਲਾਸ ਦੇ ਵਿੱਚ ਉਸਤਾਦ ਨੇ ਪੁੱਛਿਆ, ਉਹਨੇ ਕਿਹਾ ਵਾਟ ਯੂਰ ਫਾਦਰ? ਵਾਟ ਇਜ਼ ਯੂਰ ਫਾਦਰ? ਠੀਕ ਹੈ। ਉਹਨੇ ਕਿਹਾ ਆਈ ਮਤਲਬ ਮੇਰਾ ਜਿਹੜਾ ਬਾਪ ਇੰਗਲਿਸ਼ ਸਨ ਮਾਈ ਫਾਦਰ ਇਜ਼ ਅ ਫਾਰਮਰ। ਤੇ ਮੈਂ ਬਾਹ ਐ ਫੜ ਲਈ, ਮੈਂ ਕਿਹਾ ਤੇ ਦੋ ਟੱਗੇ ਦੇ ਵਿੱਚ ਜ਼ਿਮੀਂਦਾਰ ਖੜਾ। ਹਾਂ ਆ ਦੋ ਟੱਗੇ ਨੇ ਜ਼ਿਮੀਂਦਾਰ। ਹਾਂ ਨਾ ਆਪਣਾ ਇੰਡੀਆ ਬੰਗਲਾਦੇਸ਼ ਪਾਕਿਸਤਾਨ ਇੱਕੋ ਹੀ। ਜੀ ਬਿਲਕੁਲ ਬਾਅਦ ਚ ਡਿਵਾਈਡ ਹੋ ਗਏ ਤੇ ਅਲੱਗ ਕਲਚਰ ਇਹਨਾਂ ਦਾ ਇੱਕੋ ਹੀ। ਸਿੱਧੂ ਦੀ ਫੋਟੋ ਲਾਈ ਸਕੂਟਰ ਤੇ। ਵਾਹ 911। ਅਸਲਾਮ ਵਾਲੇਕੁਮ ਸਾਰਿਆਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ। ਲਾਇਲਪੁਰ ਤੋਂ ਨਿਕਲ ਕੇ ਅਸੀਂ ਇਸ ਵੇਲੇ ਜੜ੍ਹਾਂ ਵਾਲੇ ਵੱਲ ਜਾ ਰਹੇ ਹਾਂ। ਜੜ੍ਹਾਂ ਵਾਲੇ ਬਲਕਿ ਪਹੁੰਚ ਗਏ ਹਾਂ। ਜਿਹੜਾ ਸਾਡਾ ਪੰਜਾਬ ਦਾ ਹੀਰੋ ਫਰੀडम ਫਾਈਟਰ ਭਗਤ ਸਿੰਘ ਉਹਨਾਂ ਦੇ ਪਿੰਡ ਵੱਲ ਨੂੰ ਜਾਣ ਰਹੇ ਹਾਂ। ਕਿਉਂਕਿ ਤੁਹਾਨੂੰ ਪਤਾ ਸਾਡੇ ਕੋਲ ਮਹਿਮਾਨ ਆਏ ਨੇ ਨਮਨਕੁਰ ਤੇ ਨਾਲ ਨਵਦੀਪ ਵੀਰਾ ਮੇਰਾ ਬਹੁਤ ਸੋਹਣੇ ਵੀਡੀਓ ਬਣਾ ਰਿਹਾ, ਵਲੌਗ ਬਹੁਤ ਵਧੀਆ ਚੱਲ ਰਿਹਾ। ਬਸ ਤੁਸੀਂ ਬਣਵਾ ਰਹੇ ਹੋ ਤਾਂ ਬਣ ਰਹੇ ਹਾਂ ਤੇ ਗੱਡੀ ਆਪਾਂ ਜੀ ਕੱਲ ਦੀ ਲੈ ਲਈ ਹੈ ਤੇ ਗੱਡੀ ਮਾਸ਼ਾਅੱਲਾ ਸੋਹਣੀ ਰੱਬ ਨੇ ਦੇਤੀ ਹੈ। वीडियो च भी मुबारक। हाँ वीडियो च भी मुबारक। शुक्रिया ਤੁਹਾਡਾ। हम आज नवे ब्लॉग और नवी गड्डी के साथ सबका स्वागत करते हैं। ਤੇ ਇਸ ਤੋਂ ਬਾਅਦ ਅਸੀਂ ਹੰਜਰਾ ਕੋ ਸ਼ਾਇਦ ਜਾਈਏ ਜੇ ਪਿੰਡ ਹੋਇਆ ਤੇ ਫਿਰ ਆਪਾਂ ਲਾਹੌਰ ਜਾਣਾ ਭਗਤ ਸਿੰਘ ਦਾ ਜਿੱਥੇ ਇਹਨਾਂ ਨੂੰ ਫਾਂਸੀ ਦਿੱਤੀ ਗਈ, ਫਿਰ ਜਿੱਥੇ ਸੈਂਡਰਸ ਉਹਨਾਂ ਗੋਲੀ ਮਾਰੀ ਉਸ ਥਾਂ ਤੇ ਲੈ ਕੇ ਜਾਵਾਂਗੇ। ਫਿਰ ਜਿੱਥੇ ਫਾਂਸੀ ਉਹਨਾਂ ਨੂੰ ਦਿੱਤੀ ਗਈ ਉੱਥੇ ਵੀ ਫਿਰ ਯੂਨੀਵਰਸਿਟੀ ਜਿੱਥੇ ਉਹ ਪੜ੍ਹਦੇ ਰਹੇ ਉਹ ਵੀ ਤੁਹਾਨੂੰ ਵਿਖਾਉਣ ਦੀ ਅੱਜ ਇਸ ਵਲੌਗ 'ਚ ਵੇਖਣ ਨੂੰ ਮਿਲੂਗੀ। ਸੋ ਇਹ ਸਾਰਾ ਕੁਝ ਤੁਹਾਨੂੰ ਅੱਜ ਦੇ ਵਲੌਗ 'ਚ ਵੇਖਣ ਨੂੰ ਮਿਲਣਾ। ਤੇ ਅਸੀਂ ਅੱਜ ਦਾ ਸਫ਼ਰ ਸ਼ੁਰੂ ਕੀਤਾ ਲੈਲਪੁਰੋਂ ਲਾਹੌਰ ਵੱਲ ਨੂੰ, ਜੜ੍ਹਾਂ ਵਾਲਾ ਤੇ ਫਿਰ ਲਾਹੌਰ। रमन भैया कैसा है आप? ठीक है, सब अच्छा है। ये अफगानियों की तरह क्यों बात करने लग गए? वो बोलते हैं कमेंट में, बोलते हैं यार आप नमन भैया की फिरकी क्यों लेते हो? मैंने कहा यार वो फिरकी लेने से जरा मजा बना रहता है ना, टाइम पास हो रहा है। हाँ टाइम पास होता है। चलो अरे आपके लो भाई, मैनू ये सी भी सड़क कोई नहीं बनी, अगे टुटी होंदी सी लेकिन सड़क बन गई है। ते मेहरबानी जी साडी सरकार दी सोहनी सड़क बनाती है। अगे बहुत टुटी होंदी सी सड़क। लो भी ਆਪਾਂ ਪਹੁੰਚ ਗਏ ਆ ਭਗਤ ਸਿੰਘ ਦੇ ਪਿੰਡ ਤੇ ਇੱਕ ਰੋਡ ਜਿਵੇਂ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਬਾਰ-ਬਾਰ ਤੇ ਬਣਿਆ, ਅੰਦਰ ਵਾਲੇ ਹਾਲੀ ਕੁਛ ਸਹੀ ਨਹੀਂ ਗਏ। ਤੇ ਅਸੀਂ ਇੱਥੇ ਹਰ ਸਾਲ ਆਈਦਾ, ਮੇਲਾ ਵੀ 2 ਵਾਰੀ, ਮਤਲਬ ਇਹਨਾਂ ਦੀ ਜਨਮ ਤੇ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਦੋਂ ਅਸੀਂ ਆਈਦਾ ਹੁੰਦਾ। ਤੇ ਇੱਥੇ ਆ ਕੇ ਪੂਰਾ ਮੇਲੇ ਦਾ ਮਾਹੌਲ ਹੁੰਦਾ, ਸਮਾਂ ਹੁੰਦਾ, ਬਹੁਤ ਲੋਕ ਆਉਂਦੇ ਬਾਹਰੋਂ ਵੀ। ਸੱਦੀ ਦਾ ਸੀ ਨਵਦੀਪ ਸਾਰਿਆਂ ਨੂੰ ਨਾ ਇਸ ਮੇਲੇ ਤੇ। ਆਹ ਬੋਰਡ ਲੱਗਾ ਇੱਥੇ ਇੱਧਰ ਨੂੰ ਉਹਨਾਂ ਦਾ ਘਰ ਆ, ਉਹ ਬੋਰਡ ਲੱਗਿਆ ਜਿਹੜਾ। ਹਾਂ ਬੋਰਡ ਲੱਗਾ। ਆ ਵੀ ਇਸ ਵੇਲੇ ਪਹੁੰਚ ਗਏ ਅਸੀਂ ਭਗਤ ਸਿੰਘ ਦੇ ਘਰ ਦੇ ਬਿਲਕੁਲ ਬਾਹਰ। ਉਹ ਸਾਡਾ ਇਕਲੌਤਾ ਵਾਹਦ ਹੀਰੋ, ਇਕਲੌਤਾ ਵਾਹਦ ਇਸ ਤੋਂ ਗਿਆ ਵੀ ਉਹ ਜਿਹਨੂੰ ਇੱਧਰ ਵੀ ਮੰਨਿਆ ਜਾਂਦਾ ਤੇ ਉੱਧਰ ਵੀ ਮੰਨਿਆ ਜਾਂਦਾ। ਹਾਲਾਂਕਿ ਹੀਰੋਜ਼ ਤੇ ਹੋਰ ਵੀ ਬਹੁਤ ਨੇ, ਲੇਕਿਨ ਇਹਨਾਂ ਦਾ ਨਾਂ ਉੱਚਾ ਬਹੁਤ, ਕਿਉਂਕਿ ਇਸ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਪੰਜਾਬ ਦਾ ਹੀਰੋ ਫਰੀडम ਫਾਈਟਰ ਦੇ ਤੌਰ ਤੇ ਜਾਣਿਆ ਜਾਂਦਾ। ਕੱਲ ਅਸੀਂ ਪੁਲਿਸ ਲਾਈਨਸ ਗਏ ਸਾਂ ਪਾਕਿਸਤਾਨ ਫੈਸਲਾਬਾਦ, ਉੱਥੇ ਵੀ ਇਹਨਾਂ ਦੀ ਫੋਟੋ ਲੱਗੀ। ਸਲਾਮ ਵਾਲੇਕੁਮ ਜੀ ਵਿਰਕ ਸਾਹਿਬ। ਸਰ ਸ਼ੁਕਰੀਆ, ਮਿਹਰਬਾਨੀ, ਤੁਸੀਂ ਟਾਈਮ ਨਾਲ ਉਠਾਤਾ ਤੁਹਾਨੂੰ। लो ਭਗਤ ਸਿੰਘ ਉਹਨਾਂ ਦੇ ਘਰ ਬਾਹਰ ਸ਼ੱਕ ਭਾਈ ਜਿਨ੍ਹਾਂ ਦੇ ਕੋਲ ਹਵੇਲੀ, ਉਹਨਾਂ ਨੇ ਵੈਲਕਮ ਦਾ ਬੋਰਡ ਲਾਇਆ ਤੇ ਇੱਧਰ ਹਿਸਟਰੀ ਤਾਰੀਖ ਲਿਖੀ ਹੈ, ਇੱਧਰ ਉਰਦੂ 'ਚ ਲਿਖੀ ਹੈ, ਇੱਧਰ ਇੰਗਲਿਸ਼ 'ਚ ਲਿਖੀ ਹੈ। 24 ਸਾਲਾਂ ਦਾ ਮੁੰਡਾ ਸੀ ਜਿਹਨੂੰ ਫਾਂਸੀ ਦੇ ਦਿੱਤੀ ਤੇ ਇਸ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਇਹ ਹਵੇਲੀ ਜਿਹੜੀ ਨਾ ਜਿੱਥੇ ਉਹਨਾਂ ਦਾ ਜਨਮ ਆ, ਇਹ ਹਵੇਲੀ ਅਲਾਟ ਹੋਈ ਸੀ ਇਹਨਾਂ ਦੇ ਦਾਦਾ ਜੀ ਨੂੰ, ਫਜ਼ਲ ਕਾਦਰ ਵਿਰਕ ਸਾਹਿਬ ਨੂੰ। ਜੂਸ ਵੀ ਆ ਗਿਆ
ਤੇ ਹੁਣ ਇਹ ਟੇਕ ਕੇਅਰ ਕਰ ਰਹੇ। ਇਸ ਸਾਈਡ ਤੇ ਉਹ ਜਗ੍ਹਾ, ਉਹ ਚੱਕੀ, ਉਹਨਾਂ ਦਾ ਕਮਰਾ ਉਹਨਾਂ ਐਵੇਂ ਪ੍ਰੀਜ਼ਰਵ ਕੀਤਾ, ਸਾਰੇ ਦਾ ਸਾਰਾ ਤੁਹਾਨੂੰ ਵਿਖਾਉਂਦਾ ਮੈਂ। ਤੁਹਾਨੂੰ ਅੰਦਰੋਂ ਵੀ ਵਿਖਾਦਾ। ਇਹ ਜਿਹੜੀ ਬੇਰੀ ਹੈ ਇਹ ਭਗਤ ਸਿੰਘ ਉਹਨਾਂ ਦੇ ਹੱਥੀਆਂ ਤੇ ਲੱਗੀ ਹੈ ਬੇਰੀ। ਆ ਇੱਧਰਲਾ ਹਿੱਸਾ ਇਹਨਾਂ ਦੇ ਘਰ ਦਾ ਹਿੱਸਾ ਸੀ, ਇਹ ਇੱਧਰਲਾ ਵੀ ਤੇ ਇਹਦੇ ਨਾਲ ਦਾ ਵੀ। ਹੁਣ ਉਹ ਸਿਰਫ ਉਹ ਇੱਕ ਹਿੱਸਾ ਉਹਨਾਂ ਨੇ ਪ੍ਰੀਜ਼ਰਵ ਕਰਕੇ ਰੱਖਿਆ ਪੁਰਾਣਾ, ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਥੱਲੇ ਉੱਥੇ ਉਹਨਾਂ ਨੇ ਲਾਇਬ੍ਰੇਰੀ ਬਣਾਇਆ ਤੇ ਮੁਖਤਲਿਫ ਕਲੈਕਸ਼ਨਸ, ਫੋਟੋਜ਼ ਜਿਹੜੀਆਂ ਨੇ ਉਹ ਲਾਈਆਂ। ਆਰਟ ਗੈਲਰੀ, ਲਾਇਬ੍ਰੇਰੀ, ਸੌਰੀ ਲਾਇਬ੍ਰੇਰੀ ਕਹਿੰਦੇ, ਆਰਟ ਗੈਲਰੀ ਬਣਾਈ ਨੇ। ਉਦयवीर शास्त्री जी, विद्यावती भगत सिंह मदर, फादर कृष्ण सिंह। सुखदेव की फोटो लगी है जी। इधर भगत सिंह ने, राम हरि राज सिंह राजगुरु की सारिया फोटोज लगी। चंद्रशेखर आजाद दी, देखो ये फोटो चंद्रशेखर आजाद दी। लॉबी अंदर भी आर्ट गैलरी बनाई है। आ देखो ना शहीद अशफाक उल्ला खान की फोटो, तो इधर बीबी गुलाब कौर। इधर जो कौमा घाटू वाले और जहाज़ वाले उन्होंने दी फोटोज़ भी वही कलैक्शन इतने रखी है। और सारिया फोटो चंद्रशेखर आज़ाद की फिर लगी है फोटो। यह फोटो जी है ये जो भगत सिंह हुणी जेल च सी उदों दी है। तो ओरिजिनल दसदे कि फोटो मतलब वो तफ्तीश वास्ते जोड़े आए उन्होंने वो थाने होगा या जेल होगी उत्थे मंजे ते बैठे, क्योंकि उन्होंने आस तस्वीर के क्योंकि उन्होंने पढ़न का शौक सी। तो उदों तो ही शुरू होए भी अंदर जोड़े इस तरह के कैदी उन्होंने अखबार किताब जी वो मुहैया की जाए, क्योंकि हत्थ किताब उन्होंने हत्थ च है उस टाइम। फोटो दसदी है, फोटो के मुताबिक जी उन्होंने पार्टी ज्वाइन की थी, गदर पार्टी है, फ्लैग है। फिर इधर तुहानूं विखावां आ गदर पार्टी का रसाला जिहड़ा छपदा सी वो है। ठीक है जी, इस तरह करके फोटोज़ की सारी कलैक्शन इन्होंने रखी है। उस टाइम दी फोटोज़ ने सारियां दी सारियां। ਇਹ ਉਹਦਾ ਬਾਹਰਲਾ ਹਿੱਸਾ ਜਿਹੜਾ ਤੈਨੂੰ ਵਿਖਾਇਆ ਸੀ। ਇਹ ਚੱਕੀ ਜਿਹੜੀ ਉਦੋਂ ਉਹਨਾਂ ਦੇ ਘਰ ਲੱਗੀ, ਸੌਰੀ ਚੱਕੀ ਕਹਿ ਰਿਹਾ, ਇਹ ਚਰਖਾ ਉਹਨਾਂ ਦੇ ਘਰ ਹੁੰਦਾ ਸੀ ਜਿਹੜਾ, ਤੇ ਇਹ ਚੱਕੀ ਆ ਜਿੱਥੇ ਉਹ ਪਹਿਲੋਂ ਆਟਾ ਪੀਸੀ ਜਾਂਦਾ ਸੀ। ਉਦੋਂ ਦੀਆਂ ਉਹਨਾਂ ਦੇ ਘਰ ਦੀਆਂ ਇਹ ਕੁਛ ਚੀਜ਼ਾਂ ਨੇ। ਨਮਨ ਬੈਠ ਕੇ फोटोज़ बना रहा था। अभी ਆਪਾਂ ਵਿਜ਼ਿਟ ਕਰ ਲਿਆ। ਵਿਰਕ ਸਾਹਿਬ ਤੁਹਾਡਾ ਫਿਰ ਇੱਕ ਵਾਰੀ ਦਿਲੋਂ ਸ਼ੁਕਰੀਆ, ਕਿਉਂਕਿ ਜਿੰਨੇ ਵੀ ਲੋਕ ਆਉਂਦੇ ਬਹੁਤ ਪਿਆਰੇ ਤਰੀਕੇ ਦੇ ਨਾਲ ਵੈਲਕਮ ਕਰਦੇ ਆ, ਉਹਨਾਂ ਨੂੰ ਐਂਟਰਟੇਨ ਕਰਦੇ ਆ। ਬਸ ਇਹ ਵੀ ਦੱਸ ਕੇ ਆਇਆ ਕਰੋ, ਕਿਉਂਕਿ ਰਹਿੰਦੇ ਸ਼ਹਿਰ ਹੈ, ਉੱਥੋਂ ਫਿਰ ਪਿੰਡ ਆਉਣਾ ਹੁੰਦਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ। ਸੋ ਅੱਗੇ ਅਸੀਂ ਇੱਕ ਦੋ ਹੋਰ ਜਗ੍ਹਾਵਾਂ ਤੇ ਜਾਣਾ, ਉੱਥੇ ਚੱਲਦੇ ਹਾਂ, ਅੱਗੇ ਵੱਧਦੇ ਹਾਂ, ਫਿਰ ਲਾਹੌਰ ਵੱਲ ਨੂੰ, ਫਿਰ ਜਾਵਾਂਗੇ ਸ਼ਾਦਮਾਨ ਚੌਕ, ਫਿਰ ਜਾਣਾ ਆਪਾਂ ਜਿੱਥੇ ਉਹਨਾਂ ਦੀ ਯੂਨੀਵਰਸਿਟੀ ਉੱਥੇ, ਤੇ ਲਾਗੇ ਉੱਥੇ ਜਿੱਥੇ ਸੈਂਟਰਸ ਨੂੰ ਗੋਲੀ ਮਾਰੀ ਸੀ। ਸਾਰਾ ਕੁਝ ਇਸ ਵਲੌਗ 'ਚ ਤੁਹਾਨੂੰ ਵਿਖਾਵਾਂਗੇ। ਇਹ ਮੁਹੰਮਦ ਹੁਸੈਨ ਹੈ ਜੀ, ਇਹ ਦੇਖੋ ਇੱਥੇ ਮੌਜੂਦ ਹੁੰਦੇ ਡਿਊਟੀ ਤੇ। ਇਹ ਮੁਹੰਮਦ ਹੁਸੈਨ ਸਾਹਿਬ ਨੇ ਇੱਥੇ ਹੁੰਦੇ ਜੀ। ਹਾਂ, ਜਦੋਂ ਇਹ ਵਿਰਕ ਸਾਹਿਬ ਨਾ ਆਉਣ ਤੇ ਮੁਹੰਮਦ ਹੁਸੈਨ ਸਮਝੋ ਵੀ ਮਾਲਕ ਇੱਥੇ ਦਾ ਫਿਰ ਇਹ ਹੀ ਹੈ। ਮੁਹੰਮਦ ਹੁਸੈਨ ਭਾਈ ਤੁਹਾਡਾ ਵੀ ਸ਼ੁਕਰੀਆ, ਮਿਹਰਬਾਨੀ। ਮੈਨੂੰ ਅੱਜ ਮੈਂ ਨਾ ਕਿਤੇ ਮੈਂ ਕਿਹਾ ਜਾਈਂ ਕਿਤੇ ਨਾ ਭਾਈ, ਅੱਜ ਇੱਥੇ ਢਿੱਲੋਂ ਸਾਹਿਬ ਨੇ ਆਉਣਾ, ਮੈਂ ਕਿਹਾ ਚਲੋ ਚਲੋ ਸ਼ੁਕਰੀਆ ਤੁਹਾਡਾ। ਅਮਰ ਰਸਤੇ 'ਚ ਰੁਕ ਕੇ ਖਲੋ ਗਏ। ਇੱਥੇ ਤੁਹਾਨੂੰ ਮੈਂ ਕਿਹਾ ਉਹ ਖੇਤ ਵਹਾ ਦਾਂ ਜਿੱਥੇ ਭਗਤ ਸਿੰਘ ਹੁਣੀ ਕਹਿੰਦੇ ਸੀ ਮੈਂ ਅਸਲਾ ਬੀਜਦਾ। ਇਹਦੇ ਬਿਲਕੁਲ ਬੈਕ ਸਾਈਡ 'ਤੇ ਉੱਧਰ ਸਕੂਲ ਵੀ ਆ ਇੱਕ ਪੁਰਾਣਾ, ਜਿੱਥੇ ਉਹ ਪੜ੍ਹਦੇ ਰਹੇ। ਉਹਨਾਂ ਦਾ ਉਹ ਕਲਾਸਰੂਮ ਹੀ ਹੈ। ਪਿਛਲੀ ਵੀਡੀਓ 'ਚ ਤੁਹਾਨੂੰ ਮੈਂ ਵਿਖਾਇਆ ਸੀ ਰਿਪਨ ਖੁਸ਼ੀ ਦੇ ਵਲੌਗ 'ਚ, ਤੁਸੀਂ ਦੇਖਿਆ ਹੋਣਾ। ਇਹ ਇੱਕ ਹੁਣ ਉੱਥੇ ਡੇਰਾ ਹੈ, ਮਤਲਬ ਜਿਹੜੇ ਘਰਾਂ ਤੋਂ ਬਾਹਰ ਡੇਰੇ ਹੁੰਦੇ ਨਾ, ਅਤੇ ਸ਼ਾਮੀ ਫਿਰ ਡੰਗਰ ਘਰ ਨੂੰ ਲੈ ਜਾਂਦੇ। ਕਮਾਦ ਕਮੂਦ ਬਹੁਤ ਬੀਜਦੇ ਇਸ ਏਰੀਆ ਦੇ ਵਿੱਚ, ਕਮਾਦ ਬਹੁਤ ਹੁੰਦਾ। ਪੀੜਦੇ ਵੀ ਇੱਥੇ ਕਮਾਦ, ਫਿਰ ਨਾ ਰਾਜ ਸਾਨੂੰ ਕੋਈ ਨਾ ਕੋਈ ਹਲੀ ਸੀਜ਼ਨ ਸ਼ੁਰੂ ਨਹੀਂ ਹੋਇਆ, ਨਹੀਂ ਤਾਂ ਲੱਭ ਜਾਣਾ ਸੀ ਕਮਾਦ ਪੀੜਨ ਵਾਲਾ ਵੀ। ਨਹੀਂ ਹੈ ਜੀ ਜਿਹੜਾ ਜਗ੍ਹਾ ਤੇ ਤੁਹਾਨੂੰ ਲੈ ਆ ਨਵਦੀਪ, ਜਿੱਥੇ ਇਹਨਾਂ ਖੇਤਾਂ ਦੇ ਵਿੱਚ ਐਗਜ਼ੈਕਟ ਤਾਂ ਨਹੀਂ ਆਪਾਂ ਕਹਿ ਸਕਦੇ, ਲੇਕਿਨ ਖੇਤ ਉਹ ਹੀ ਨੇ ਵੀ ਜਿੱਥੇ ਭਗਤ ਸਿੰਘ ਹੁਣੀ ਆਪਣੇ ਖਿਡੌਣੇ ਜਿਹੜੇ ਪਿਸਤੌਲ ਬੰਦੂਕ ਲੱਕੜ ਦੇ ਹੁੰਦੇ ਸੀ, ਉਹ ਬਣਾ ਕੇ ਚਾਚੇ ਨੇ ਪੁੱਛਿਆ ਵੀ ਕੀ ਕਰਦਾ, ਤੇ ਉਹਨੇ ਕਿਹਾ ਵੀ ਮੈਂ ਇੱਥੇ ਬੀਜਣ ਡਿਆ ਵੀ ਇਹ ਵੱਡੇ ਅਸਲਾ ਬਣੂਗਾ, ਬੰਦੂਕ ਪਿਸਤੌਲ ਬਣਨਗੇ ਤੇ ਇਹਨਾਂ ਨੂੰ ਗੋਰਿਆਂ ਨੂੰ ਮਾਰੂਗਾ। ਸਹੀ ਗੱਲ, ਇਹ ਉਹ ਜਗ੍ਹਾ।
चले चलो 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 चलो। जितनी आपकी प्रॉपर्टी बैंक बैलेंस है उतना ही इधर आके शुरू करते थे और प्रॉपर्टी की राणा साहब थोड़ा और अच्छे से एक्सप्लेन कर। हिंदी हिंदी च व्लॉग सुनो। अच्छा ये आप पूछ रहे हैं कि जो प्रॉपर्टी के बेस पे यहाँ पे ना यूनिट का हिसाब था कि प्रॉपर्टी उधर से अगर अच्छी है तो आपको इधर भी अच्छी मिलनी है। अगर आपको उधर से प्रॉपर्टी जो आपकी ज़मीन है ज़रखेज़ नहीं है तो उसके हिसाब से आपका रेट लगता था यूनिट का। ठीक है ना। ਵੈਲਿਊ ਦੀ ਗੱਲ ਕਰਨੇ ਵੀ ਜਦੋਂ 12 ਬਾਅਦ ਹੋਈ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਹੋ ਗਈ ਆ ਪਾਰਟੀਸ਼ਨ ਵੇਲੇ ਫਿਰ ਯੂਨਿਟ ਤੈਅ ਕੀਤੇ ਗਏ ਵੀ ਇਸ ਜ਼ਮੀਨ ਦਾ ਇੰਨਾ ਯੂਨਿਟ ਕੋਈ ਬਰਾਨੀ ਸੀ ਤੇ ਚੰਗੀ ਸੀ। ਜਿਵੇਂ ਲੈਲਪੁਰ ਆ ਮੇਰਾ ਸ਼ਹਿਰ ਆ ਇਹਦੇ ਯੂਨਿਟ ਮਹਿੰਗੇ ਸੀ ਮਤਲਬ ਵੀ ਇੱਥੇ ਜ਼ਮੀਨਾਂ ਘੱਟ ਦੀਆਂ 4 ਆਈ ਥਿੰਕ ਯੂਨਿਟਸ ਨੇ ਉਹਨਾਂ ਦੀ ਗੱਲ ਕਰਨ ਦੇ ਫਿਰ ਉਹ ਯੂਨਿਟਾਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਪਈਆਂ ਸਨ। ਫਿਰ ਅੱਗੇ ਵਧਦੇ ਆਪਾਂ ਹੰਜਰਾ ਵੀਰ ਕੋ ਜਾਣਾ ਜ਼ੇਬੀ ਹੰਜਰਾ ਕੋ ਡਿੱਕਣ ਡਿਆ ਉਹਦੇ ਪਿੰਡ ਚੱਲਦੇ ਆਪਾਂ। ਵੀ ਅੰਜਮ ਨੇ ਕੀਤਾ ਸੀ ਫੋਨ ਮੈਨੂੰ ਆਂਦਾ ਵੀ ਪ੍ਰਾਹੁਣੇ ਆਉਣ ਡਿਆ ਤੇ ਰਸਤੇ 'ਚ ਜਾਂਦੇ ਸਾਨੂੰ ਵੇਖਿਆ ਤੇ ਉਹਨਾਂ ਨੂੰ ਮਿਲ ਲਓ ਆਪਾਂ ਮਿਲਣ ਵਾਸਤੇ ਰੁਕੇ। ਭਾਜੀ ਕੀ ਹਾਲ ਚਾਲ ਜੀ? चलो साहब ਕੀ ਹਾਲ ਹੈ? ਠੀਕ ਠਾਕ ਹੋ? ਵਧੀਆ बड़ी ਸਿਹਤ ਠੀਕ ਹੈ ਤੁਹਾਡੀ? बहुत बढ़िया ਆਓ ਜੀ ਗਿੱਲ ਸਾਹਿਬ ਜੀ ਸਾਹਿਬ ਕਿਵੇਂ? ਵਧੀਆ ਜੀ ਸਿਹਤ ਠੀਕ ਹੈ? ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਹੈ? ਠੀਕ ਹੋ? ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਹੈ? ਠੀਕ ਠਾਕ ਹੋ? ਵਧੀਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਠੀਕ ਠਾਕ ਹੋ? ਭਾਜੀ ਕੀ ਹਾਲ ਚਾਲ? ਠੀਕ ਹੋ? ਚੰਗਾ ਜੀ ਬੜਾ ਤੁਹਾਨੂੰ ਖੁਸ਼ੀ ਹੋਈ ਅਸੀਂ ਤਾਂ ਪੰਜਾਬੀ ਲੈ ਦੇਖੀ ਬਹੁਤ ਬਹੁਤ ਸਾਡੀ ਬੀਬੀ ਸਾਰੇ ਦੇਖਦੀਆਂ ਨਾਸਰ ਸਾਹਿਬ ਦੇ ਅੱਜ ਕੱਲ ਮੀਡੀਆ ਨੇ ਸਭ ਕੁਝ ਲੱਗ ਕੀਤਾ ਹੋਇਆ। ਮਤਲਬ ਵੀ ਸਾਡੇ ਨਹੀਂ ਵੇਖੇ ਨੇ ਵੇਖੇ ਇਹਨਾਂ ਨੇ ਲੇਟ ਦੇਖਣੇ ਸ਼ੁਰੂ ਕੀਤੇ ਆ ਜਿਹੜੇ ਡੱਕਰ ਬਣਾਉਂਦੇ ਰਹੇ ਉਹ ਬਹੁਤ ਵਧੀਆ ਚੀਜ਼ ਸੀ। ਉਹ ਸਟਾਰਟਿੰਗ ਜਿੱਦਾਂ ਹੋਈ ਲੋਕਾਂ ਨੂੰ ਪਤਾ ਲੱਗਾ। ਆਹ ਮੁੰਡਾ ਨਵਨਪੁਰ ਆ ਇਹ ਵਲੌਗ ਬਣਾਉਂਦਾ ਇਹਨਾਂ ਦੇ ਨਾਲ ਹੀ ਹੁੰਦੇ ਮੈਨੂੰ ਲੱਗਦਾ। ਹਾਂਜੀ ਅਸੀਂ ਤੁਹਾਡੇ ਨਾਲ ਇਕੱਠੇ ਗਏ ਹੁੰਦੇ ਆ। ਅੱਛਾ ਸ਼ੁਕਰੀਆ ਤੁਹਾਡਾ। ਕਿਵੇਂ ਦਾ ਲੱਗ ਰਿਹਾ ਘੁੰਮ ਰਹੇ ਪਾਕਿਸਤਾਨ? ਵਧੀਆ ਲੱਗ ਰਿਹਾ। ਕਿੰਨੇ ਦਿਨ ਹੋ ਗਏ ਆ? 27 ਤਰੀਕ ਦੇ 8-9 ਦਿਨ ਹੋ ਗਏ। 8-9 ਦਿਨ ਹੋ ਗਏ। ਇਹ ਟੋਰਾਂਟੋ ਤੋਂ ਹਾਂ ਅਸੀਂ ਵੈਨਕੂਵਰ ਤੋਂ ਆ ਧਾਲੀਵਾਲ ਸਾਹਿਬ ਅਮਰੀਕਾ ਤੋਂ ਆ। ਠੀਕ ਹੈ ਜੀ। ਤੇ ਇਹ ਭਾਈ ਸਾਹਿਬ ਮੈਂ ਟੋਰਾਂਟੋ ਤੋਂ। ਟੋਰਾਂਟੋ ਤੋਂ ਠੀਕ ਹੈ ਠੀਕ। ਇਹ ਭਾਜੀ ਚਾਲ ਸਾਹਿਬ ਮੈਰਾਥਨ ਲਾਉਂਦੇ ਨੇ ਜਿਹੜੀਆਂ ਵਰਲਡ ਦੀਆਂ 6 ਮੈਰਾਥਨ ਨੇ 6 ਸਟਾਰ ਨੇ। ਅੱਛਾ 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 ਟੋਕੀਓ ਜਾਪਾਨ ਜਰਮਨ 3 ਉੱਥੇ ਨੇ 3 ਅਮਰੀਕਾ 'ਚ ਨੇ ਨਿਊਯਾਰਕ ਬੋਸਟਨ ਤੇ ਚਲੋ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ। ਕਿਹਾ ਮੈਂ ਇਹਨਾਂ ਨੂੰ ਮਿਲਣ ਵਾਸਤੇ ਤੇ ਰਾਹ ਜਾਂਦੇ ਮੁੰਡੇ ਵੇਖ ਕੇ ਰੁਕ ਗਏ ਆ। ਮੁੰਡੇ ਕਿੱਥੋਂ ਦੇ ਤੁਸੀਂ? ਆਵਾ ਕਰਦੇ ਤੇ ਆ ਕੀ ਪਾਇਆ ਜੀ? ਇਹ ਕਿੱਥੋਂ ਆਇਆ? ਮੂਸੇ ਵਾਲੇ ਦਾ? ਹਾਂਜੀ। ਇਹ ਕਿੱਥੋਂ ਲਿਆ ਜੀ? ਇਹ ਆਨਲਾਈਨ ਮੰਗਵਾਇਆ ਤੁਹਾਨੂੰ। ਆਨਲਾਈਨ ਮਿਲ ਜਾਂਦਾ ਪਾਕਿਸਤਾਨ ਤੋਂ? ਅੱਛਾ ਸਮੀ ਕੀ ਲਿਖਿਆ ਵੇ? ਜਦੋਂ ਮੂਸੇ ਵਾਲਾ ਲਿਖਿਆ ਵਾ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਉਹ ਸਭ ਲਿਖਿਆ। ਅੱਛਾ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਜ਼ਮੀਰ ਦੇ ਮਰਨ ਨੂੰ ਮੌਤ ਕਹਿੰਦਾ। ਆਂਦਾ ਆਨਲਾਈਨ ਮੰਗਾਇਆ? ਹਾਂ ਮਿਲ ਜਾਂਦਾ ਵਾ। ਅੱਛਾ ਬੜੀ ਚਲੋ ਮਿਹਰਬਾਨੀ ਸ਼ੁਕਰੀਆ ਛੋਟੇ ਭਾਈ ਚੱਲਦੇ ਆ। ਮਿਹਰਬਾਨੀ ਸ਼ੁਕਰੀਆ ਤੁਹਾਡਾ ਭੈਣ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਪਿਆਰ ਦਾ ਮੁਹੱਬਤ ਦਾ ਸ਼ੁਕਰੀਆ ਭੈਣ ਜੀ। ਓਕੇ ਜੀ ਹਾਂਜੀ ਇਹ ਤਾਂ ਸਾਡੀ ਆਸ ਵਿੱਚੇ ਰਹਿਣੀ ਸੀ ਵੀ ਸਾਤੋਂ ਮਿਲ ਨਹੀਂ ਹੋਇਆ। ਆ ਮਿਲ ਗਏ ਰਾਹ ਜਾਂਦੇ ਮਿਲ ਪਏ। ਗਿੱਲ ਦੀ ਨਿਗਾਹ ਪੈ ਗਈ ਕਿਤੇ। ਠੀਕ ਹੈ ਜੀ ਭਾਈ ਸਾਹਿਬ ਇਹਦਾ ਮੰਨ ਲਓ ਗਿੱਲ ਦੀ ਅੱਖ ਮਾਰ ਚੜ ਗਈ ਆ। ਠੀਕ ਹੈ ਰਾਣਾ ਸਾਹਿਬ ਵਧੀਆ ਲੱਗਿਆ ਜੀ। ਲੋ ਵੀ ਰਾਹ ਜਾਂਦੇ ਮਿਲ ਕੇ ਅਸੀਂ ਪ੍ਰਾਹੁਣੇ ਤੇ ਉਹਨਾਂ ਨੂੰ ਮਿਲ ਕੇ ਫੇਰ ਜੇਬੀ ਵੱਲ ਨੂੰ ਜਾ ਚੱਲੇ ਹੁਣ। ਉੱਥੇ ਡੀਕਣ ਡਿਆ ਰੋਟੀ ਪਕਾ ਕੇ ਮੈਂ ਉਹਨੂੰ 20 ਮਿੰਟਾਂ ਦਾ ਕਿਹਾ ਆਪਾਂ 20 ਮਿੰਟ ਇੱਥੇ ਲੱਗ ਗਏ ਸਨ। ਪਹੁੰਚ ਗਏ ਆਪਾਂ ਹੰਜਰਾ ਦੇ ਪਿੰਡ। ਹੰਜਰਾ ਪੱਗ ਪੁੱਗ ਬੰਨ ਕੇ ਖਲੋਤਾ। ਪੱਗ ਬੰਨ ਤਾਂ ਹੁੰਦੇ और भैया कैसे हो? कैसे हो? ठीक हो? ਵਧੀਆ ਕੰਮ ਕੰਮ ਕਰਦਾ ਹੈ ਨੇਰੇ ਨਾ ਉਹ ਭਰਤੀ ਪਾਉਂਦੇ ਪਏ ਤੇ ਨਾਲ ਕਮਾਦ ਲਾਉਂਦੇ ਪੈਸੇ ਡੇਰਾ ਬਣਾਉਂਦਾ ਪਿਆ ਵੀ ਹਜਰਾ। ਹਾਂ ਉਹ ਤਾਂ ਔਰ ਮੋਟਰਵੇ ਤੇ ਲੱਗ ਗਿਆ ਨਾ ਵੀ ਜਿਹੜਾ ਮਿਲਣ ਆਵੇ ਨਾ ਮੋਟਰਵੇ ਤੋਂ ਉੱਥੋਂ ਛਾਲ ਮਾਰ ਕੇ ਥੱਲੇ ਡੇਰਾ ਤੇ ਉੱਥੇ ਹੀ ਪਰਾਂ ਨੂੰ ਤੋੜਦਾ ਹੈ ਇਹ ਸਾਰਾ ਕੁਝ ਨਾਲ ਹੀ ਬਣਿਆ। ਚਾਚਾ ਕੀ ਹਾਲ ਹੈ? ਰਾਜ਼ੀ ਸ਼ੁਕਰ ਅਲਹਮਦੁਲਿਲਾ। ਹਾਂ ਲਓ ਵੀ ਮੈਂ ਜਿਵੇਂ ਦੱਸਿਆ ਤੁਹਾਨੂੰ ਵੀ ਹਜਰਾ ਸਾਹਿਬ ਮੇਰੇ ਤਰ੍ਹਾਂ ਆਇਆ ਗਈ ਇਹਦੀ ਵੀ ਬਹੁਤ ਤੇ ਉਹ ਪਿੰਡ ਦੇ ਬਾਹਰ ਸਾਡੇ ਲੰਘ ਇਹਨਾਂ ਦੇ ਲੰਘਦਾ ਮੋਟਰਵੇ ਤੇ ਉੱਥੇ ਜਾਣਾ ਉੱਥੇ ਬਣਾ ਰਿਹਾ ਡੇਰਾ। ਆਂਦਾ ਵੀ ਜਿਹੜਾ ਪ੍ਰਾਹੁਣਾ ਆਇਆ ਉੱਥੇ ਚਾਹ ਪਾਣੀ ਪਿਆ ਲੱਸੀ ਪਿਆਈ ਤੇ ਵਾਪਸ ਚੜ ਜਾਓ। ਜਿਹੜਾ ਬਹੁਤਾ ਕਾਲਾ ਹੋਇਆ ਉਹਨੂੰ ਕਹ ਤੂੰ ਉੱਤੇ ਰੁਕ ਉੱਤੇ ਚਾੜਾ ਵਾਂਗੇ ਮੋਟਰ 'ਤੇ ਮਿਲ ਕੇ ਜਾ।
ਉਹ ਸਰਦਾਰ ਸਾਹਿਬ ਮਖੇ ਇੱਥੇ ਰਹਿੰਦੇ ਨੇ ਜਾਂ ਉੱਥੋਂ ਆਉਂਦੇ ਨੇ ਦਿੱਲੀੋਂ ਤੇ ਉਧਰੋਂ ਆਇਆ ਜੀ ਮੈਂ ਪਰਲੇ ਪਾਸੇ। ਠੀਕ ਹੈ ਹਾਂਜੀ ਸਾਨੂੰ ਤਾਂ ਜਾਣ ਹੀ ਨਹੀਂ ਦਿੰਦੇ ਤੁਸੀਂ ਆਪ ਹੀ ਟੁਰੇ ਤਾਂ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ ਸਾਡੇ ਹੱਥ ਹੋਵੇ ਤਾਂ ਤੁਹਾਨੂੰ ਨਾਲ ਹੀ ਲੈ ਜੀ। ਸਾਡੇ ਤਾਂ ਹੱਥ ਜੀ ਇਤਨਾ ਹੀ ਮਾਨਸਿਕ ਤੁਹਾਨੂੰ ਆ ਕਦੀ ਵਿਆਹ ਜਾ ਗਾਡੀ ਆ ਪਰ ਵੀ ਬਾਬੇ ਨਾਨਕ ਦੇ ਜਿਵੇਂ ਮਰਜ਼ੀ ਆਓ ਜਾਓ ਬਾਬਾ ਜੀ ਕਹਿੰਦੇ ਵੀ ਤੁਸੀਂ ਆ ਜਾਂਦੇ ਸਾਨੂੰ ਜਾਣ ਨਹੀਂ ਦਿੰਦੇ अब करो कुछ नहीं आप हमारे पास नासिर भाई जैसी पावर नहीं है। ਨਹੀਂ ਪਾਵਰ ਬਣਾਓ ਨਾ ਯਾਰ, ਦਬਾਅ ਪਾਓ ਆਪਣੀ ਪੰਜਾਬ ਪਾਓ ਨਾ। ਹਾਂ ਵੀ ਯਾਰ ਸਾਨੂੰ ਮਿਲਣ ਕਰਨ ਦੋ। ਵਜ਼ੀਰ ਆਲਾ ਵੀ ਤੁਹਾਡਾ ਆਪਦਾ ਹੈ ਹਾਂ ਇੱਥੇ ਤੇ ਵਜ਼ੀਰਾਂ ਨਾਲ ਵੀ ਨੀ ਸਾਡਾ ਹੁੰਦਾ। ਇਹ ਕੀ ਲੈਂਦਾ ਵੀ ਲੱਸੀ ਲੈਂਦੀ ਆ। ਲੋ ਵੀ ਹੰਜਰਾਂ ਨੂੰ ਮੈਂ ਆਉਂਦੇ ਫੋਨ ਕਰ ਦਿੱਤਾ ਵੀ ਮੇਰੇ ਆਉਣ ਤੋਂ ਪਹਿਲਾਂ ਸ਼ੱਕਰ ਘਿਓ ਤੇ ਪਰੌਂਠੇ ਖਾਣੇ ਉਹਨਾਂ ਨੇ ਬਣਾਤੇ ਆ ਤੇ ਸਾਰੇ ਹੁਣ ਆਪਾਂ ਖਾ ਲਈਏ ਪਰਾਠਾ ਪੂਠਾ ਤੇ ਲੱਸੀ ਵੀ ਆ। ਪਹੁੰਚਾ ਲੈਂਦਾ ਸਮੀ ਪਹੁੰਚਾ ਲੈਂਦਾ। ਆਓ ਤੁਸੀਂ ਲੋ ਖਚਕਿਆ ਕੀ ਮਤਲਬ ਹਾਲਾ ਜੀ ਠੀਕ ਠਾਕ ਤੁਸੀਂ ਵਧੀਆ। ਤੇ ਮੁੰਡੇ ਨੂੰ ਮਨਾ ਨਹੀਂ ਕੀਤਾ ਵੀ ਯਾਰ ਟੈਟੂ ਜਿਹਾ ਬਣਾਇਆ ਇਹਨੇ ਅਗਲੇ ਦਿਨ ਤੁਸੀਂ ਹੈਗੇ ਨਹੀਂ ਸੋ ਮੈਂ ਨਹੀਂ ਮੈਂ ਇਹਨਾਂ ਨੂੰ ਨਾ ਆਪਣਾ ਇਸ ਤਰ੍ਹਾਂ ਵੇਖਿਆ ਨਾ, ਇੱਥੇ ਬੈਠੇ ਸੀ ਮੈਂ ਕਿਹਾ ਉਹ ਉਸਤਾਦ ਨੇ ਪੁੱਛਿਆ ਸੀ ਮੁੰਡੇ ਨੂੰ ਵੀ ਤੇਰਾ ਬਾਪ ਕੀ ਕੰਮ ਕਰਦਾ ਹੈ, ਤੇਰਾ ਬਾਪ ਕੀ ਕੰਮ ਕਰਦਾ ਹੈ। ਕਲਾਸ ਦੇ ਵਿੱਚ ਉਸਤਾਦ ਨੇ ਪੁੱਛਿਆ, ਉਹਨੇ ਕਿਹਾ ਵਾਟ ਇਜ਼ ਯੂਰ ਫਾਦਰ, ਵਾਟ ਇਜ਼ ਯੂਰ ਫਾਦਰ। ਠੀਕ ਹੈ ਉਹਨੇ ਕਿਹਾ ਆਈ ਮਤਲਬ ਮੇਰਾ ਜਿਹੜਾ ਬਾਪ ਇੰਗਲਿਸ਼ ਸਨ ਮਾਈ ਫਾਦਰ ਇਜ਼ ਅ ਫਾਰਮਰ। ਤੇ ਮੈਂ ਬਾਹ ਐ ਫੜ ਲਈ, ਮੈਂ ਕਿਹਾ ਤਾਂ ਦੋ ਢੱਗੇ ਦੇ ਵਿੱਚ ਜ਼ਿਮੀਂਦਾਰ ਖੜਾ। ਹਾਂ ਆ ਦੋ ਟੱਗੇ ਨੇ ਜ਼ਿਮੀਂਦਾਰ। ਹਾਂ ਫਾਰਮਰ। ਤੇ ਰਾਣਾ ਸਾਹਿਬ ਦਾ ਤਾਰੀਫ ਕਰਾਇਆ ਵਾ। ਇਹ ਸੀਐਮ ਸਾਹਿਬ ਦੇ ਐਡਵਾਈਜ਼ਰ ਨੇ ਬਿਜਲੀ ਲਵਾਉਂਦੇ ਟਾਊਨਾਂ 'ਚ ਤੇ 2 ਸਾਲ ਪਿਛਲੇ ਤੋਂ ਮੈਂ ਵੀ ਟਾਊਨ ਛੋਟਾ ਜਿਹਾ ਬਣਾਇਆ, ਮੇਰੇ ਨਹੀਂ ਲਵਾਈ ਇਹਦਾ। ਅਸਲ ਨਾ ਟਾਈਮ ਨਹੀਂ ਮੋਏ ਇਸ ਤੋਂ ਨਹੀਂ ਟਾਈਮ ਨਹੀਂ ਮਿਲਿਆ। ਕਿਉਂ? ਤੁਸੀਂ ਬੈਠ ਕੇ ਮੈਨੂੰ ਘੱਟ ਦੇਣੀ ਹੈ ਤੇ ਚੜ ਜਾਣਾ। ਕਾਫੀ ਅਰਸਾ ਅਸੀਂ ਪੜ੍ਹਦੇ ਸੀ ਸਨ 65 ਦੇ ਵਿੱਚ 72 ਚ ਮੈਟ੍ਰਿਕ ਕੀ 70 ਚ ਮੈਟ੍ਰਿਕ ਕੀਤੀ 72 ਚ ਐਫਏ ਕੀਤੀ। ਉਸ ਵੇਲੇ ਇੱਕ ਸ਼ੇਰ ਸੀ, ਕਹਿੰਦੇ ਹੁਣ ਤੇ ਹੋਰ ਵਕਤ ਆ गए, उदो होर वक्त से उन्होंने कहा ना यारों में रही यारी ना भाइयों में वफादारी, मोहब्बत उठ गई सारी फजा के हाथ क्या आया। ਅਸੀਂ ਹੈਰਾਨ ਸੀ ਵੀ ਇੰਨਾ ਪਿਆਰ ਮੁਹੱਬਤ ਹੁੰਦੀ ਸੱਜਣਾ ਨਾਲ ਭਰਾਵਾਂ ਨਾਲ, ਤੇ ਹੁਣ ਪਤਾ ਲੱਗਾ ਕਿ ਭਰਾ ਨੂੰ ਭਰਾ ਨਾਲ ਕੋਈ ਨਹੀਂ ਤੇ ਦੋਸਤ ਨੂੰ ਦੋਸਤ ਨਾਲ ਕੋਈ ਨਹੀਂ, ਸਿਰਫ ਮਤਲਬ ਤੋਂ ਅੱਗੇ ਕੁਝ ਵੀ। ਰਾਣਾ ਸਾਹਿਬ ਇਹ ਮਤਲਬ ਵਾਲੀ ਗੱਲ ਨਾ ਵਿੱਚ ਆਵੇ। ਹੁਣ ਬਿਜਲੀ ਲਵਾ ਦੋ ਮੇਰੀ ਫਟਾਫਟ। ਨਾ ਆਪਣਾ ਇੰਡੀਆ ਬੰਗਲਾਦੇਸ਼ ਪਾਕਿਸਤਾਨ ਇੱਕੋ ਹੀ ਜੀ ਬਿਲਕੁਲ ਬਾਅਦ ਚ ਡਿਵਾਈਡ ਹੋ ਗਏ ਤੇ ਅਲੱਗ ਕਲਚਰ ਇਹਨਾਂ ਦਾ ਇੱਕੋ ਹੀ। ਚਾਚਾ ਆਂਦਾ ਜੀ ਸੱਦੋ ਮੈਨੂੰ ਉੱਥੇ, ਹੁਣ ਸੱਦੋ ਚਾਚੇ ਨੂੰ। ਕਿੱਦਾਂ ਸਦੀਏ ਸੱਦੋ ਤੁਸੀਂ, ਇਹ ਦਿਹਾੜੀ ਹੈ। ਲਾ ਵੀ ਹੰਜਰਾ ਸਾਹਿਬ ਦੇ ਪਿੰਡੋਂ ਆਪਾਂ ਨਿਕਲ ਕੇ ਚੱਲੇ ਹੁਣ ਲਾਹੌਰ ਨੂੰ ਚੱਲੇ ਆ। ਲਾਹੌਰ ਨੂੰ ਗੱਡੀ ਪਾਉਣੀ, ਪਹਿਲਾਂ ਰਾਹ 'ਚ ਹੰਜਰਾ ਸਾਹਿਬ ਦਾ ਡੇਰਾ ਬਣਾਉਂਦੇ ਨੇ, ਉਹ ਵੇਖ ਕੇ ਫਿਰ ਚੱਲਦੇ ਆਪਾਂ। ਹੰਜਰੇ ਦੇ ਪਿੰਡੋਂ ਆਪਾਂ ਨਿਕਲ ਕੇ ਨਾ ਮੋਟਰਵੇ ਦੇ ਕੋਲ ਸਾਹਮਣੇ ਨੇ ਡੇਰਾ ਬਣਾਉਣ ਡਿਆ, ਉੱਥੇ ਚੱਲੇ ਆ। ਤੇ ਪਿਓਰ ਪਿੰਡ ਜਿਵੇਂ ਪਿੰਡਾਂ ਦਾ ਹੁੰਦਾ ਨਾ ਮਾਹੌਲ, ਉਹ ਸਾਈਡਾਂ ਤੇ ਬਰਾਂਡੇ ਬਰੂੰਡੇ ਤੇ ਵਾਈ ਬੂਈ ਵਾਲਾ ਪੂਰਾ। ਹਾਲੀ ਇਸ ਪਿੰਡ ਦੇ ਵਿੱਚ ਬਰਾੜ ਸਾਹਿਬ ਉਹ ਬਲਦਾਂ ਵਾਲਾ ਕੰਮ ਹੈਗਾ ਤੇ ਪਿਓਰ ਇੱਕ ਡੇਰੇ ਤੇ ਸਾਰਾ ਕੁਝ ਵੀ, ਸਬਜ਼ੀ ਵੀ ਉੱਥੇ, ਬਲਦ ਵੀ ਬਲਦਾਂ ਦੇ ਨਾਲ, ਬਿਜਲੀ ਦੀ ਲੋੜ ਹੀ ਨਹੀਂ। ਪੱਠੇ ਵੀ ਉਹਦੇ ਨਾਲ ਹੀ ਕੁਤਰਦੇ, ਉੱਥੇ ਹੀ ਚੁੰਬਾ ਲਾਇਆ ਗੁੜ ਕੱਢਦੇ ਆ। ਇਹਨਾਂ ਪਿੰਡਾਂ 'ਚ ਹੈ ਜਿੰਨੇ ਵੀ ਇਹ ਪਿੰਡ ਨੇ ਵਸਿੰਦਿਆਂ ਦੇ, ਮੈਂ ਇਹਨਾਂ ਨੂੰ ਇਹ ਪਿੰਡ ਨੇ ਜਿਹੜੇ ਰਾਵੀ ਤੇ ਚਨਾਬ ਤੇ ਆਲ ਦੁਆਲੇ ਲਾਗੇ ਬੈਠੇ ਨਾ, ਉਹ ਪਿੰਡ ਇਹਨਾਂ ਦਾ ਪਿਓਰ ਕਲਚਰ ਵੀ ਇਹਨਾਂ ਦਾ ਵਧੀਆ, ਬੋਲੀ ਵੀ ਬਹੁਤ ਸੋਹਣੀ ਹੈ ਜੀ। ਹੰਜਰਾ ਸਾਹਿਬ ਦਾ ਪਿੰਡ ਦਾ ਬਾਹਰਲੀ ਸਾਈਡ ਹੈ। ਹੰਜਰਾ ਸਾਹਿਬ ਬਹੁਤ ਬਹੁਤ ਮੁਬਾਰਕ ਪਹਿਲਾਂ। ਅੱਲਾਹ ਪਾਕ ਕੀ ਕਹਿੰਦੇ ਹੰਡਾਉਣਾ ਨਸੀਬ ਕਰੇ, ਘਰ ਡੇਰਾ ਸ਼ੁਰੂ ਕੀਤਾ ਕਿਉਂਕਿ ਪੁਰਾਣੇ ਦੀ ਆਓ ਜਾਈ ਵਾਵਾ ਤੇ ਰਹਿਣ ਵਾਸਤੇ ਬਹਿਣ ਵਾਸਤੇ। ਚਲੋ ਸੋਹਣੀ ਥਾਂ ਪਿੰਡ ਦੇ ਬਾਹਰ, ਉਹ ਸਾਹਮਣੇ ਮੋਟਰਵੇ ਆ, ਇਹ ਮੋਟਰਵੇ ਤੋਂ ਚੜ ਕੇ ਲਾਹੌਰ। ਹੁਣ ਤਾਂ ਸਰਵਿਸ ਰੋਡ ਵੀ ਬਣ ਗਿਆ ਨਾ, ਸਿੱਧਾ ਸਰਵਿਸ ਰੋਡ ਜਿਹੜਾ ਵਕਾਰ ਦੇ ਘਰ ਕੋ ਲੰਘਦਾ ਆ ਹੋਈ ਆ। ਤੁਸੀਂ ਮੋਟਰਵੇ ਵੀ ਬੰਦਾ ਨਾ ਚੜੇ, ਸਰਵਿਸ ਰੋਡ ਤੇ ਪਏ ਤਾਂ ਸਿੱਧਾ ਵਕਾਰ ਕੋ ਨਨਕਾਣਾ ਸਾਹਿਬ ਜਿੱਧਰ ਜਾ ਸਕਦੇ। ਇੱਥੋਂ ਕਿੰਨਾ ਪੈਂਦਾ ਨਨਕਾਣਾ ਸਾਹਿਬ? ਇੱਥੋਂ ਵਿੱਚੋਂ ਵੀ ਜਾਈਏ ਤਾਂ 35 ਕਿਲੋਮੀਟਰ ਹੈ, ਉੱਪਰੋਂ ਦੀ ਮੈਂ ਕਿਹਾ 45 ਬਣਦਾ। 35 ਕਿਲੋਮੀਟਰ। ਮੈਂ ਇੱਕ ਹੋਰ ਸ਼ਾਇਦ ਵੇਖੀ ਆ ਸਕੂਟਰ ਦੇ ਪਿੱਛੇ ਕੀ ਲਾ
ਸਕੂਟਰ ਤੇ ਸਿੱਧੂ ਮੂਸੇਵਾਲੇ ਦੀ ਉਹ ਤਸਵੀਰ ਲੱਗੀ ਹੋਈ ਇਹ ਆ ਵੇਖੋ ਜੀ ਹੈ। ਇਹ ਸਿੱਧੂ ਦੀ ਫੋਟੋ ਲਾਈ ਸਕੂਟਰ ਤੇ। ਵਾਹ 911 ਕੀ ਮਿੱਟੀ ਬਾਤ। ਪਾਉਂਦਾ, ਮਿੱਟੀ ਲੱਗੇ ਹੋਏ ਪਾਉਂਦਾ। ਅੱਛਾ ਮਿੱਟੀ ਬੈਂਡ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। ਠੀਕ ਹੈ। ਘਿਓ ਵਾਲੀ ਵਲੌਗ ਦੇ ਵਿੱਚ ਭਾ ਨਾਸਰ ਬਹੁਤ ਘੱਟ ਆਉਂਦਾ, ਸਾਰੇ ਕਮੈਂਟ ਕਰਿਆ ਕਰੋ, ਗੇੜਾ ਮੇਰੇ ਕੋ ਮਾਰਦਾ ਰਿਹਾ ਕਰੇ, ਆਉਂਦਾ ਰਿਹਾ ਕਰੇ। ਕਿਉਂਕਿ ਦੁਬਈਓਂ ਆਉਂਦਾ ਆ ਕੇ ਤੇ ਫੈਸਲਾਬਾਦ ਲਾਹੌਰ ਤੇ ਉੱਥੋਂ ਵਾਪਸ ਚੜ ਜਾਂਦਾ ਹੈ। ਨਹੀਂ ਆਉਂਦੇ ਰਹੀਦਾ ਯਾਰ। ਇੱਥੇ ਹਾਂ ਸਾਨੂੰ ਮਿਲ ਲਿਆ ਕਿ ਭਾ ਦਾ ਪ੍ਰਸਤਾਰ ਇੱਕ ਬੰਦਾ ਮੈਨੂੰ ਫੋਨ ਕਰਦਾ ਪਿਆ ਸੀ, ਕਹਿੰਦਾ ਫੋਟੋਆਂ ਕਰਾਉਣੀ ਭਾ ਨਾਸਰ ਨਾਲ। ਹਾਂ ਹੱਸ ਕੇ ਭਾ ਉਹ ਆਇਆ ਕੋਈ ਨਹੀਂ ਗਾ। ਆਇਆ ਕੋਈ ਨਹੀਂ। ਚਲੋ ਫਿਰ ਉਹਨੂੰ ਚਲੋ ਮੇਰੇ ਥਾਂ ਤੂੰ ਖਿਚਾ ਦੇ। ਮੈਂ ਤਾਂ ਕੋਲ ਹੁੰਨਾ, ਮੈਨੂੰ ਸਮਝਦੇ ਕੋਈ। ਚਲੋ ਠੀਕ ਹੈ ਜੀ, ਓਕੇ ਬਾਈ। ਚੱਲੀ ਹੁਣ ਆਪਾਂ ਲਾਹੌਰ ਵਾਲੇ ਪਾਸੇ ਨੂੰ। ਟਾਈਮ ਵਾਵਾ ਸਾਰਾ ਹੋ ਗਿਆ ਕਿਉਂਕਿ ਆਪਾਂ ਰਾਤ ਨੂੰ ਅੱਜ ਨਾ ਮੁਲਤਾਨ ਨੂੰ ਵੀ ਨਿਕਲਣਾ ਤੇ ਲਾਹੌਰ ਕਵਰ ਕਰਨਾ, ਉਸ ਤੋਂ ਬਾਅਦ ਫਿਰ ਅੱਗੇ। ਹੁਣ ਆਪਾਂ ਲਓ ਵੀ ਲਾਹੌਰ ਇੱਕ ਵਾਰੀ ਵੜ ਗਏ ਆਪਾਂ ਤੇ ਟ੍ਰੈਫਿਕ ਵੀ ਫੁੱਲ ਬਲੌਕ ਹੋਈ ਪਈ ਹੈ। ਕੋਈ ਜਲਸਾ ਵਾ ਮੌਲਵੀਆਂ ਦਾ, ਬੜੀ ਆਵਾਮ ਜਾਣ ਰਹੀ ਹੈ। ਤੇ ਫਿਰ ਆਪਾਂ ਹੁਣ ਸਿੱਧੇ ਜਾਣਾ ਪਹਿਲੋਂ ਕਚਹਿਰੀ ਤੇ ਫਿਰ ਜਾਣਾ ਸ਼ਾਦਮਾਨ, ਫਿਰ UAT। ਉਹ ਵੀ ਆ ਗਿਆ। ਵੈਲਕਮ ਟੂ ਲਾਹੌਰ। ਲਾਹੌਰ ਗਿਆ ਸੀ ਵੜ। ਇਸ ਵੇਲੇ ਇੱਥੇ ਸਾਹਮਣੇ ਬਿਲਕੁਲ ਕਚਹਿਰੀ ਹੈ, ਉਹ ਜਿੱਥੇ ਮੇਰੀ ਉਂਗਲ ਜਾ ਰਹੀ ਹੈ। ਉੱਚੀ ਮਾਰੀ ਸੀ। ਉੱਥੇ ਚੌਕ ਦੇ ਵਿੱਚ ਸੈਂਟਰਸ ਨੂੰ ਗੋਲੀ ਮਾਰੀ ਸੀ ਭਗਤ ਸਿੰਘ ਨੇ। ਨਾਲ ਹੀ ਇੱਥੇ ਕਾਲਜ ਸੀ ਪਹਿਲਾਂ, ਨੈਸ਼ਨਲ ਕਾਲਜ, ਹੁਣ UAT ਆਂਦੇ ਨਾਮ ਬਦਲਤਾ ਉਹਦਾ। ਰਾਹ ਜਾਂਦਿਆਂ नवनपुर ਦਾ ਫੈਨ टक्कर गया। ਕਿਵੇਂ ਪਛਾਣਿਆ? मैं इनका चैनल देखता हूँ डॉक्टर यात्री के नाम से। अच्छा। इनका और इनका बहुत शौक से देखता हूँ मैं। अच्छा, हाँ जी, ਕਿੱਥੇ ਰਹਿਣਾ? ਲਾਹੌਰ ਹੀ। मैं लाहौर में पीछे। ਹਾਂ ਚਲੋ ਠੀਕ। ਨਵਨ ਦਾ ਤੇ ਨਵਦੀਪ ਦਾ ਫੈਨ ਆ ਗਿਆ। ਆਓ ਮੈਂ ਅੱਗੇ ਲੈ ਕੇ ਜਾਵਾਂ ਨਵਦੀਪ, ਆਓ ਆਜੋ ਚਲੋ। ਜਿੱਥੇ ਮੈਂ ਤੁਹਾਨੂੰ ਲੈ ਕੇ ਖੜਾ ਆ ਗਲੀ ਆ। ਜਿਸ ਗਲੀ ਚੋਂ ਜਦੋਂ ਸੈਂਡਰਸ ਨਿਕਲਿਆ ਤੇ ਉਹਨੂੰ ਗੋਲੀ ਮਾਰੀ, MA ਕਾਲਜ ਉਹਦੇ ਹੌਸਟਲ ਨੇ, ਉਹ ਸਾਹਮਣੇ ਕਚਹਿਰੀ ਦਾ ਗੇਟ ਆ। ਐਗਜ਼ੈਕਟ ਉਹੀ ਗਲੀ ਦੱਸੀ ਜਾਂਦੀ ਹੈ। ਜਿਹੜੇ ਤਾਰੀਖ ਲਿਖਣ ਵਾਲੇ ਨੇ ਉਹਨਾਂ ਨੇ ਲਿਖਿਆ ਉਹਦੇ ਚ ਵੀ ਇਸ ਚੌਕ ਦੇ ਵਿੱਚ ਸੈਂਡਰਸ ਨੂੰ ਭਗਤ ਸਿੰਘ ਨੇ ਗੋਲੀ ਮਾਰੀ, ਜਿਹਦੀ ਵਜ੍ਹਾ ਨਾਲ ਉਹਨੂੰ ਫਿਰ ਫਾਂਸੀ ਹੋਈ ਸੀ ਬਾਅਦ ਚ। ਇਹ ਉਹ ਚੌਕ ਨੇ ਤੁਹਾਨੂੰ ਵਿਖਾਉਣ ਲੈ ਕੇ ਆਇਆ ਆਪਣੇ ਬਲੌਗ ਦੀ ਰਾਹੀਂ ਸਾਰੇ ਦੋਸਤਾਂ ਨੇ। ਤੇ ਇਸ ਤੋਂ ਬਾਅਦ ਆਪਾਂ ਜਾਣਾ ਉਹਨਾਂ ਦੇ ਕਾਲਜ ਤੇ ਫਿਰ ਅੱਗੇ ਜਾਵਾਂਗੇ ਸ਼ਾਮਲਾਟ ਤੋਂ। ਇਹ ਚੌਕ ਹੈ, ਇਸ ਤੋਂ ਬਿਲਕੁਲ ਸੱਜੀ ਸਾਈਡ ਸਾਹਮਣੇ ਗਵਰਨਮੈਂਟ ਕਾਲਜ ਹੈ ਲਾਹੌਰ ਤੇ ਰਾਈਟ ਸਾਈਡ ਤੇ ਨੈਸ਼ਨਲ ਕਾਲਜ ਆਫ ਆਰਟਸ ਹੈ। ਲੇਕਿਨ ਅਸੀਂ ਜਾਣਾ UAT ਪੁਰਾਣਾ ਨਾਮ ਨੈਸ਼ਨਲ ਕਾਲਜ ਸੀ, ਹੁਣ ਉਹਦਾ UAT। ਇਸ ਚੌਕ ਦੇ ਵਿੱਚ ਜੌਨ ਸੈਂਡਰਸ ਨੂੰ ਗੋਲੀ ਮਾਰੀ ਸੀ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਕਰਕੇ। ਪਹਿਲਾਂ ਅਸੈਂਬਲੀ 'ਚ ਬੰਬ ਵੀ ਸੁੱਟਿਆ ਸੀ, ਫਿਰ ਇੱਥੇ ਆ ਕੇ ਗੋਲੀ ਮਾਰੀ, ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਸਾਹਮਣੇ ਆ ਕਾਲਜ ਤੇ ਇਹ ਵਾ ਉਹ ਜਿੱਥੇ ਉਹਨਾਂ ਦਾ ਹੋਸਟਲ ਹੁੰਦਾ ਸੀ, ਜਿੱਥੇ ਉਹ ਅਸੀਂ ਉਹਨਾਂ ਦਾ ਬਲਾਕ ਜਿੱਥੇ ਰਹਿੰਦੇ ਸਨ ਯੂਨੀਵਰਸਿਟੀ ਦਾ, ਉਹ ਵੀ ਤੁਹਾਨੂੰ ਵਿਖਾ ਕੇ ਲਿਆਉਣਾ ਮੈਂ। ਇਹ ਆ ਗਿਆ ਹਾਲ ਜਿੱਥੇ ਭਗਤ ਸਿੰਘ ਹੁਣੀ ਰਹਿੰਦੇ ਸੀ ਆਪਣੇ ਜਦੋਂ ਪੜ੍ਹਦੇ ਸੀ ਇਸੇ ਕਾਲਜ। ਇਹ ਬਿਲਡਿੰਗ ਅੱਜ ਵੀ ਮੌਜੂਦ ਹੈ। ਅੰਦਰ ਗਏ ਨੇ ਦੂਜੇ ਵੀ, ਮੈਂ ਵੇਖਾਂ ਕਿੱਧਰ ਕਰਕੇ ਗਏ ਨੇ। ਇਹ ਹੈ ਜੀ ਬ੍ਰੈਡਲੇ ਹਾਲ, ਜਿੱਥੇ ਪੜ੍ਹਦੇ ਹੁੰਦੇ ਸੀ। ਇਹਨਾਂ ਦਾ ਹੋਸਟਲ ਵੀ ਤੁਸੀਂ ਕਹਿ ਸਕਦੇ, ਨਾਲ ਹੀ ਇੱਥੋਂ ਪੜ੍ਹਦੇ ਹੁੰਦੇ ਸੀ। ਬਿਲਕੁਲ ਪਿਛਲੀ ਸਾਈਡ ਤੇ ਸੀ ਕਚਹਿਰੀ, ਜਿੱਥੇ ਮੈਂ ਕਿ ਤੁਹਾਨੂੰ ਵਿਖਾ ਕੇ ਲਿਆ, ਬਹੁਤੀ ਦੂਰ ਨਹੀਂ ਹੈ। ਇਹਨੂੰ ਦੁਬਾਰਾ ਤੋਂ ਰੈਨੋਵੇਟ ਕਰ ਰਹੇ, ਹੁਣ ਇਹਨੂੰ ਪ੍ਰੀਜ਼ਰਵ ਕਰ ਰਹੇ। ਦਰਵਾਜ਼ੇ ਦਰੂਜ਼ੇ ਲੱਗ ਰਹੇ ਕਾਲਜ ਦੇ ਸਟੂਡੈਂਟਸ ਯੂਨੀਵਰਸਿਟੀ ਦੇ। ਇੱਥੇ ਕੁਝ ਪ੍ਰੋਜੈਕਟ ਮੈਨੂੰ ਲੱਗਦਾ ਉਹਨਾਂ ਨੂੰ ਸਾਈਨ ਹੋਇਆ ਹੈਗਾ, ਉਹਦੇ ਵਾਸਤੇ। ਇੱਕ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਉਹਨਾਂ ਦਾ ਪ੍ਰੋਜੈਕਟ ਹੈ, ਜਿਹੜੇ ਘਰਾਂ ਦੇ ਵਿੱਚ ਸ਼ੌਪਰ ਹੁੰਦੇ ਨੇ ਉਹ ਜਿਹੜੇ ਜ਼ਾਇਆ ਕਰ ਰਹੇ, ਤੇ ਉਹਨਾਂ ਨੂੰ 200 ਸਟੂਡੈਂਟਸ ਨੇ ਇਕੱਠਾ ਕਰਕੇ ਇੱਕ ਬਿਲਡਿੰਗ ਦੀ ਸ਼ਕਲ ਦਿੱਤੀ ਹੈ। ਜਿਹੜੇ ਕਰੇਡ ਕਾਲਜ ਤੇ ਹੋਰ ਯੂਨੀਵਰਸਿਟੀਜ਼ ਨੇ ਉਹਨਾਂ ਦੇ ਬੱਚੇ ਨੇ। ਤੇ ਇਹ ਹੈ ਜੀ ਬ੍ਰੈਡਲੇ ਹਾਲ ਦੀ ਜਿਵੇਂ ਤੁਹਾਨੂੰ ਦੱਸਿਆ ਸਟੇਸ਼ਨ ਚੱਲਣ ਰਹੀ ਹੈ ਤੇ ਇਹ ਭਗਤ ਸਿੰਘ ਨਾਲ ਜੁੜਿਆ ਹੋਇਆ ਹਾਲ ਹੈ। ਇਹ ਬਿਲਡਿੰਗ ਵੀ ਹੈ ਲੱਗ ਰਹੀ ਹੈ ਨਾ ਦੇਖੋ ਹੁਣ, ਪਰ ਮੇਨ ਇਹੀ ਬਚਿਆ ਡਾਕੂਮੈਂਟਰੀ ਦੇ ਵਿੱਚ ਵੀ ਇਹੀ ਆ। ਕਈ ਥਾਵਾਂ ਤੇ ਲਿਖਿਆ ਵੀ ਇਹੀ ਹੋਇਆ ਵੀ ਜੇ ਤੁਸੀਂ ਓਰੀਜਨਲ ਕੋਈ ਚੀਜ਼ ਦੇਖਣੀ ਜਿੱਥੇ ਭਗਤ ਸਿੰਘ ਮਤਲਬ ਪੜ੍ਹੇ ਨੇ ਜਾਂ ਉੱਥੇ ਆਏ ਨੇ, ਉਹ ਆ ਜਗ੍ਹਾ ਨਾ ਵੀ ਬ੍ਰੈਡਲੇ ਹਾਲ ਜਿਹੜਾ ਆਪਾਂ ਵੇਖ ਲਿਆ ਉਹਦੀ ਚਲੀਏ। ਤੇ ਜਿਹੜਾ ਇੱਕ ਡਾਕੂਮੈਂਟਰੀ ਵੇਖੀ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਬ੍ਰੈਡਲੇ ਹਾਲ ਜਿਹੜਾ ਨਾ ਉੱਥੇ ਭਗਤ ਸਿੰਘ ਹੋਣੀ ਪੜ੍ਹੇ ਨੇ ਜਾਂ ਰਹੇ ਨੇ। ਸੋ ਇਹ ਅਸੀਂ ਵੇਖਣ ਵਾਸਤੇ ਆਏ। ਹੁਣ ਤੁਹਾਨੂੰ ਸ਼ਾਦਮਾਨ ਲੈ ਚੱਲਦੇ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਜਿਵੇਂ ਤੁਹਾਨੂੰ ਦੱਸਿਆ ਵੀ ਹਾਲ ਅਸੀਂ ਵੇਖ ਕੇ ਆਏ ਆ, ਬ੍ਰੈਡਲੇ ਹਾਲ। ਹਾਂ ਬ੍ਰੈਡਲੇ ਹਾਲ
ਬ੍ਰਡ ਲਾਹੌਰ ਤੇ ਹੈ ਕੀ ਸੀ ਇਹ ਪਹਿਲੋਂ ਆਰੀਆ ਸਮਾਜ ਦਾ ਸਕੂਲ ਸੀ ਇਸ ਤਰ੍ਹਾਂ ਹੀ ਹੈ ਜੀ? ਨਹੀਂ ਆਰਿਆ ਉਹਦੇ ਨੇੜੇ ਹੀ ਇੱਕ ਸਕੂਲ ਹੁੰਦਾ ਸੀ ਆਰਿਆ ਸਮਾਜ ਦਾ, ਉੱਥੇ ਭਗਤ ਸਿੰਘ ਸਕੂਲ ਪੜਿਆ। ਇਹ ਕਾਲਜ ਹੁੰਦਾ ਸੀਗਾ, ਨੈਸ਼ਨਲ ਕਾਲਜ ਇਹਦਾ ਨਾਂ ਸੀਗਾ। ਇਹ ਕਾਲਜ ਦਾ ਹਾਲ ਸੀਗਾ, ਇਹਦੇ ਆਸੇ-ਪਾਸੇ ਜਿਹੜੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਸੀ ਨਾ ਥੋੜੀਆਂ ਬਹੁਤ, ਉੱਥੇ ਹੁਣ ਲੋਕ ਰਹਿਣ ਰੂਣ ਲੱਗ ਗਏ ਤੇ ਉਹ ਬਿਲਡਿੰਗ ਬਚੀ ਨਹੀਂ ਕੋਈ ਉਦਾਂ ਦੀ ਸਹੀ ਬਿਲਡਿੰਗ, ਤੇ ਉੱਥੇ ਕਲਾਸਰੂਮ ਹੁੰਦੇ ਸੀ ਉਹ ਸਾਰੇ, ਤੇ ਉੱਥੇ ਭਗਤ ਸਿੰਘ ਪੜ੍ਹਦੇ ਸੀਗੇ। ਇਹ ਉਹ ਹਾਲ ਸੀ ਤੇ ਇਕਲੌਤਾ ਹਾਲ ਉਹ ਇੱਕੋ ਹੀ ਹਾਲ ਬਚਿਆ। ਲਾਗੇ ਲਾਗੇ ਵੈਸੇ ਉਹ ਸਕੂਲ ਦੀਆਂ ਹੈ ਨੇ ਕੁਝ ਦੀਵਾਰਾਂ, ਬਾਕੀ ਰੈਜ਼ੀਡੈਂਸ਼ੀਅਲ ਤਕਰੀਬਨ ਬਣ ਗਿਆ। ਹਾਂ ਯਾਰ ਜਵਾਕ ਆ ਚੌਂਕ ਦੇ ਵਿੱਚ ਜਹਾਜ਼ ਦੀ ਮੱਤ ਮਾਰਤੀ ਇਹਨਾਂ। ਕਿਹੜਾ ਫਿਰਦੇ ਆ ਇਹ ਦੇਖਦੇ ਨੇ ਉਹ ਲਾਹੌਰ ਦੀ ਉਹ ਕਦੇ ਵੇਖ लो पाकिस्तानी बच्चे भी जहाज पे चढ़े हुए। नमन भैया ये चौक मैंने बता दिया अपने देखने वालों को भी। गांव से लेके हमने यहाँ तक पहुँचे हैं कि वो एक अजीम हीरो जिसने हमारे लिए अपनी जान कुर्बान कर दी, तो हम उस जगह पे पहुँचे, आपको दिखा के सारा कुछ हमें भी अच्छा लगा। तो इस पास में ही जेल भी है, तो अगर आप देखना चाहो तो वो मैं दिखा दूंगा आपको। बाहर भी ले आओगे फिर? नहीं, बाहर लेके आने की जिम्मेदारी नहीं है। थाने तो कल ले ही गए थे, अंदर जाना है तो आपको भिजवा देंगे। भी ले जाओ। ਲਓ ਵੀ ਇਸ ਵੀਡੀਓ ਨੂੰ ਕਰਦੇ ਆਪਾਂ ਖਤਮ ਇੱਥੇ ਹੀ ਅੱਜ ਦੇ ਵਲੌਗ ਨੂੰ। ਕੱਲ ਤੁਹਾਨੂੰ ਨਵੇਂ ਇੱਕ ਹੋਰ ਵਲੌਗ ਦੇ ਵਿੱਚ ਮਿਲਾਂਗੇ। ਅਸੀਂ ਜਾਣਾ ਹੁਣ ਮੁਲਤਾਨ ਤੇ ਥੋੜੀ ਦੇਰ ਰੈਸਟ ਕਰਕੇ ਫਿਰ ਮੁਲਤਾਨ ਨਿਕਲਾਂਗੇ। ਅਗਲਾ ਵਲੌਗ ਤੁਹਾਡੇ 1-2 ਦਿਨ ਦੇ ਮੁਲਤਾਨ ਦੇ ਹੋਣਗੇ। ਸੋ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਡੀਓ ਨਵੀਂ ਜਗ੍ਹਾ। ਰੱਬ ਰੱਖ।